ਆਪ ਆਗੂ ਦੇ ਸਿਰ ਚੜ ਨੌਜਵਾਨ ਨੇ ਜੀਵਨ ਲੀਲਾ ਸਮਾਪਤ ਕਰ ਲਈ ਜੀ। हाँ जी, देखो ये कल काफ़ी धरने धुरने लगे रहे ने। ਇਹਦੇ 'ਚ ਗੱਲ ਕੀ ਹੈ ਕਿ ਕੀਰਤਪੁਰ ਸਾਹਿਬ ਦੇ ਵਿੱਚ ਦੱਸਦੇ ਆ ਕਿ ਪਿਛਲੇ ਦਿਨ ਹੀ ਕੁਛ ਸ਼ੱਕੀ ਪਰਿਸਥਿਤੀਆਂ ਦੇ ਵਿੱਚ ਇੱਕ ਲਾਪਤਾ ਜਿਹੜਾ ਨੌਜਵਾਨ ਹੋਇਆ ਸੀਗਾ, ਤਾਂ ਉਹ ਦੀਪਕ ਟੰਡਨ ਉਹਦਾ ਨਾਂ ਸੀਗਾ, ਕੀਰਤਪੁਰ ਸਾਹਿਬ ਵਾਸੀ ਸੀਗਾ, ਤਾਂ ਨਹਿਰ ਦੇ ਵਿੱਚੋਂ ਮੁੜ ਕੇ ਉਹਦੀ ਲਾਸ਼ ਮਿਲੀ। ਤੇ ਦੀਪਕ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਉਹਨੇ WhatsApp ਤੇ ਇੱਕ ਸੁਸਾਈਡ ਨੋਟ ਲਿਖ ਕੇ ਫਿਰ ਇਹਨਾਂ ਪਰਿਸਥਿਤੀਆਂ 'ਚ ਖੁਦਕੁਸ਼ੀ ਕੀਤੀ ਆ। ਤਾਂ ਉਹਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਉਹ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਹੈ। ਉਹਨਾਂ ਦੇ ਵਿੱਚੋਂ ਇੱਕ ਰੋਪੜ ਜ਼ਿਲ੍ਹੇ ਦਾ ਕੋਈ ਯੂਥ ਦਾ ਪ੍ਰੈਜ਼ੀਡੈਂਟ ਵੀ ਦੱਸਿਆ ਜਾ ਰਿਹਾ ਹੈ। ਪਰ ਇਹ ਕਹਿੰਦੇ ਆ ਕਿ ਮਤਲਬ ਕਿ ਸਾਡੀ ਸ਼ਿਕਾਇਤ ਤੋਂ ਬਾਅਦ ਵੀ ਸੁਸਾਈਡ ਨੋਟ ਵੀ ਮਿਲ ਗਿਆ, ਪਰ ਬਾਵਜੂਦ ਇਸ ਦੇ ਇਹ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਪੁਲਿਸ ਵਾਲੇ। ਤਾਂ ਹੁਣ ਫਿਰ ਤੁਹਾਨੂੰ ਪਤਾ ਹੀ ਆ, ਇਸ ਮੁਲਕ ਦੇ ਵਿੱਚ ਇਹ ਵੀ ਇੱਕ ਰਵਾਇਤ ਬਣ ਗਈ ਹੈ, ਜਦੋਂ ਕਿਸੇ ਗਰੀਬ ਦੀ ਦੁਨੀਆ ਉਜੜ ਗਈ ਹੋਵੇ, ਉੱਤੋਂ ਕੋਈ ਸੁਣਵਾਈ ਨਾ ਹੋ ਰਹੀ ਹੋਵੇ, ਤਾਂ ਫਿਰ ਉਹ ਇੱਕੋ ਹੀ ਚਾਰਾ ਜਿਹੜਾ ਉਹਦੇ ਕੋਲ ਹੁੰਦਾ ਹੈ ਉਹੀ ਅਪਣਾਉਂਦਾ ਹੈ, ਤਾਂ ਉਹ ਲਾਸ਼ ਰੱਖ ਕੇ ਉੱਥੇ ਪ੍ਰਦਰਸ਼ਨ ਕਰਦਾ। ਹਾਲਾਂਕਿ ਕੱਲ ਇਹ ਪ੍ਰਦਰਸ਼ਨ ਹੁੰਦੇ ਰਹੇ ਆ, ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਜਦੋਂ ਕਾਫੀ ਦੇਰ ਤੱਕ ਇਹ ਪ੍ਰਦਰਸ਼ਨ ਜਾਰੀ ਰਿਹਾ ਤਾਂ ਰਾਤ ਨੂੰ ਫਿਰ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਭਾਈ ਅਸੀਂ 306 34 IPC ਦੇ ਤਹਿਤ ਮਾਮਲਾ ਦਰਜ ਕਰ ਲਿਆ। ਤਾਂ ਮਾਮਲਾ ਦਰਜ ਹੋ ਗਿਆ, ਪਰ ਤੁਸੀਂ ਦੇਖ ਲਓ ਕਿ ਆਮ ਆਦਮੀ ਪਾਰਟੀ ਤੇ ਜਿਵੇਂ ਤੁਸੀਂ ਬੰਗਲੇ ਦੀ ਗੱਲ ਕੀਤੀ, ਬੰਗਲੇ ਤੋਂ ਲੈ ਕੇ ਕਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ। ਇਹ ਬਿਲਕੁਲ ਉਹੀ ਹਾਲਾਤ ਨੇ ਜਿੱਦਾਂ ਅਕਾਲੀਆਂ ਵੇਲੇ ਇਸ ਤਰ੍ਹਾਂ ਹੁੰਦਾ ਸੀਗਾ, ਕਿਸੇ ਦਾ ਦੋਸ਼ ਇਧਰੋਂ ਮੜਿਆ ਗਿਆ, ਕਿਸੇ ਦੇ ਸਿਰ ਇਧਰੋਂ ਮੜਿਆ ਗਿਆ, ਉਹੀ ਆ। ਕਿਸੇ ਤੇ ਕਿਸੇ ਕਿਸਮ ਦਾ ਦੋਸ਼ ਆ, ਕਿਸੇ ਤੇ ਕਿਸੇ ਕਿਸਮ ਦਾ ਦੋਸ਼ ਆ। ਇਸ ਕਰਕੇ ਥੋੜਾ ਜਿਹਾ ਵੇਖਣਾ ਚਾਹੀਦਾ। ਅੱਜ ਕਟਾਰੂ ਚੱਕ ਵਾਲਾ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਕਿ ਉਹ ਤੇ ਭਾਈ ਸਾਹਿਬ ਉਹ ਆਪਦੇ ਮੁੰਡੇ ਨੂੰ ਹੀ ਟੈਲੀਫੋਨ ਆਪਰੇਟਰ ਰੱਖੀ ਬੈਠੇ ਨੇ, ਸਾਲੀ ਦੇ ਮੁੰਡੇ ਨੂੰ ਉਹ ਰੱਖੀ ਬੈਠੇ ਨੇ ਨਾਲ PA, ਤੇ ਇੱਕ ਹੋਰ ਆ ਨੇੜਲਾ, ਉਹਨੂੰ ਨਾਲ ਉਹਨਾਂ ਨੇ ਸ਼ਾਇਦ ਰਸੋਈਆ ਬਣਾ ਰੱਖਿਆ। ਦੱਸੋ ਕਮਾਲ ਦੀ ਗੱਲ, ਉਹਨਾਂ ਚੋਂ ਇੱਕ ਹਿਮਾਚਲੀ ਵੀ ਆ ਜੀ। ਕੀ ਕਰੋਗੇ? ਹਾਂਜੀ, ਕੀ ਕਰੋਗੇ ਤੁਸੀਂ? ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਆਪਣਾ ਜਿਹੜਾ ਹੈ ਉਹ ਘਰ ਸਾਂਭਣ ਦੀ ਜ਼ਰੂਰਤ ਆ। ਆਹੀ ਕੁਛ ਉਹ ਕਰਦੇ ਰਹੇ ਨੇ ਤੇ ਇਸੇ ਕਰਕੇ ਹੀ ਫਿਰ ਉਹਨਾਂ ਦੀ ਫੱਟੀ ਪੋਚੀ ਗਈ, ਤੇ ਉਹਨਾਂ ਹੀ ਹੁਣ ਪਦਚਿੰਨ੍ਹਾਂ ਤੇ ਉਹਨਾਂ ਹੀ ਪੈੜਾਂ ਤੇ ਜੇ ਤੁਸੀਂ ਪੈਰ ਰੱਖੋਗੇ ਤੇ ਫਿਰ ਦਿਨ ਤੁਹਾਡੇ ਵੀ ਚੰਗੇ ਨਹੀਂ ਜੇ ਰਹਿਣੇ ਜੀ। ਇਹ ਤਾਂ ਉਹੀ ਜਿਹੜੇ ਤੁਸੀਂ ਪਹਿਲਾਂ ਗੱਲ ਕੀਤੀ ਟਿਟ ਫॉर ਟੈਟ ਹੈ, ਜਿੱਦਾਂ ਦਾ ਕਰੋਗੇ ਉਦਾਂ ਦਾ ਭਰੋਗੇ।